असलामुअलैकुम। गुड मॉर्निंग सोहणियो, गुड मॉर्निंग। लो भी एक सनी डे आ गया वे, धुप निकली हुई है सोहनी सोहनी। तो देख लवो गोश्त असी कट के रख लिया वे। ए देखो बई हुण सिर धोण लगे आ ते नाल ने आपां कलर ला लिया। ईद दी तैयारियां भी असी कोई किसी तो पिछे रहीए ते टापो टाप तैयारियां जारी ने। ते रंग ला लिया। हुण गोश्त धो के रखांगी ते नाल मैं अपने जो टमाटर शमाटर कट के रखे ने, प्याज कट के लियावांगी। एक हांडी चढ़ानी है जिहड़ी ਇਹਦਾ ਕਰਾਂਗੀ ਤੇ ਫਿਰ ਨਹਾ ਕੇ ਆ ਕੇ ਅਸੀਂ ਹਾਂਡੀ ਚੜਾਵਾਂਗੇ। ਅੱਜ ਪੱਕ ਰਿਹਾ ਜੀ ਪਿੰਡੀ ਗੋਸ਼ਤ। ਉਹਦੇ ਲਈ ਅਸੀਂ ਗੋਸ਼ਤ ਚੜਾ ਦਿੱਤਾ ਵੇ। ਨਮਕ ਮਿਰਚ ਲਸਣ ਪਿਆਜ਼ ਸਾਰੀਆਂ ਚੀਜ਼ਾਂ ਪਾ ਕੇ ਤੇ ਟਮਾਟਰ ਸ਼ਮਾਟਰ ਅਸੀਂ ਹੁਣ ਇਹਨੂੰ ਬੰਦ ਕਰ ਦੇਵਾਂਗੇ ਤਾਂ ਕਿ ਕੁੱਕਰ ਗੋਸ਼ਤ ਗਲ ਜਾਵੇ ਸਾਡਾ। ਦੀ ਅਸੀਂ ਹੁਣ ਦੀ ਕਟਿੰਗ ਕਰਾਂਗੇ। ਨਾਲ ਹੀ ਅਸੀਂ ਸਾਹਮਣੇ ਅੱਜ ਧੁੱਪ ਸੀ, ਸੁਬਾਹ ਕੱਪੜੇ ਫੋਲ ਦਿੱਤੇ ਸਨ। ਇਹਨੂੰ ਕਹਿੰਦੇ ਨੇ ਜੀ ਮਿਹਨਤ ਸਤਿਆਨਾਸ਼ ਹੋ ਜਾਣਾ। ਤੇ ਇਹ ਦੇਖ ਲਓ ਕੱਪੜੇ ਧੋ ਕੇ ਪਾਏ ਸਨ ਕਿ ਚਲੋ ਸੁੱਕ ਜਾਣ। ਧੁੱਪ ਸੀ ਤੇ ਕੱਪੜੇ ਜਲਦੀ ਜਲਦੀ ਬਾਹਰ ਫੋਲੇ ਮੈਂ ਤੇ ਥੋੜ੍ਹਾ ਜਿਹਾ ਅੰਦਰੋਂ ਮੈਂ ਡਸਟਿੰਗ ਵਗੈਰਾ ਕੀਤੀ, ਥੋੜ੍ਹਾ ਜਿਹਾ ਕੰਮ ਕੀਤਾ ਤੇ ਇਹ ਜੋ ਬਾਰਿਸ਼ ਲੱਥ ਪਈ ਹੈ ਸਾਰੇ ਕੱਪੜੇ ਭਿੱਜ ਗਏ ਜੀ। ਹੁਣ ਇਹ ਬਾਰਿਸ਼ ਰੁਕੇ ਇਹਨੂੰ ਲਾਹਨੇ ਆ। ਫਿਲਹਾਲ ਤੇ ਮੈਂ ਬਾਹਰ ਨਿਕਲੀ ਤੇ ਇਹ ਜਿਹੜਾ ਮੈਂ ਵੀ ਗਿੱਲੀ ਹੋ ਜਾਵਾਂਗੀ। ਰਾਤ ਦੇ ਤਕਰੀਬਨ 11 ਵਜੇ ਤੋਂ ਬਾਅਦ ਦਾ ਟਾਈਮ ਹੈ। 11 ਸਾਢੇ 11 ਹੋ ਰਹੇ ਨੇ। ਮੈਂ ਐਗਜ਼ੈਕਟ ਟਾਈਮ ਤਾਂ ਨਹੀਂ ਦੇਖਿਆ ਲੇਕਿਨ ਤਕਰੀਬਨ 11 ਸਾਢੇ 11 ਵਜੇ ਨੇ। ਅਤੇ ਮੈਂ ਬਣਾਉਣ ਲੱਗੀ ਹਾਂ ਵੀ ਰਸ ਮਲਾਈ, ਮਿੱਠੀ ਮਿੱਠੀ ਰਸ ਮਲਾਈ। ਅੰਡੇ ਕੱਢ ਕੇ ਰੱਖ ਲਏ ਨੇ ਅਤੇ ਨਾਲ ਹੁਣ ਮੈਂ ਅੰਡੇ ਫੈਂਟਾਂਗੀ ਅਤੇ ਇਹਦਾ ਕਰਾਂਗੀ। ਅਤੇ ਇਸ ਤਰਫ ਮੈਂ ਜਿਹੜਾ ਨਾ ਮੈਂ ਦੁੱਧ ਚੜ੍ਹਾ ਦਿੱਤਾ ਵੇ ਕਿ ਦੁੱਧ ਥੋੜ੍ਹਾ ਗਰਮ ਹੋਵੇ ਜਦੋਂ ਤੱਕ ਅਸੀਂ ਬਾਕੀ ਦਾ ਆਪਣਾ ਪ੍ਰੋਸੈਸ ਕਰਨੇ ਆ। ਦੁੱਧ ਨੂੰ ਉਬਾਲ ਆ ਗਿਆ ਵੇ। ਅਸੀਂ ਸੋਹਣੀਆਂ ਸੋਹਣੀਆਂ ਜਿਹੜੀਆਂ ਰਸ ਮਲਾਈਆਂ ਜਿਹੜੀਆਂ ਨਾ ਉਹ ਬਣਾ ਕੇ ਰੱਖ ਲਈਆਂ ਨੇ। ਅਸੀਂ ਹੁਣ ਇਹਦੇ ਵਿੱਚ ਪਾਉਂਦੇ ਜਾਵਾਂਗੇ। ਅੱਗ ਨੂੰ ਥੋੜ੍ਹਾ ਤੇਜ਼ ਰੱਖਾਂਗੇ। ਬੋਇਲਿੰਗ ਟੈਂਪਰੇਚਰ 'ਤੇ ਇਹਨੂੰ ਪਾਉਣਾ ਹੁੰਦਾ ਵਰਨਾ ਅੰਦਰ ਗੁਠਲੀ ਬਣ ਜਾਂਦੀ ਹੈ। ਚਲੋ ਬਈ ਪਾਉਂਦੇ ਜਾ ਰਹੇ ਹਾਂ ਅਤੇ ਨਾਲ ਅਸੀਂ ਅੱਗ ਕਰ ਦਿੱਤੀ ਹੈ ਤੇਜ਼। ਮਜ਼ੇ ਮਜ਼ੇ ਦੀ ਰਸ ਮਲਾਈ ਸਾਡੀ ਤਿਆਰ ਹੋ ਜਾਏਗੀ। ਕੱਲ੍ਹ ਸਾਡੇ ਇੱਕ ਫੈਮਿਲੀ ਫਰੈਂਡ ਆ ਰਹੇ ਨੇ ਖਾਣੇ 'ਤੇ ਅਤੇ ਅਸੀਂ ਫਿਰ ਨਾ ਸੋਚਿਆ ਕਿ ਚਲੋ ਮਿੱਠਾ ਜਿਹੜਾ ਨਾ ਹੁਣੇ ਬਣਾ ਕੇ ਰੱਖ ਦਈਏ ਤਾਂ ਕਿ ਫਿਰ ਅੱਛਾ ਸੁਬਾਹ ਤੱਕ ਠੰਡਾ ਵੀ ਹੋ ਜਾਏਗਾ ਥੋੜ੍ਹਾ, ਔਰ ਥੋੜ੍ਹੇ ਕੰਮ ਦੀ ਵੀ ਸਾਨੂੰ ਸਹੂਲਤ ਹੋ ਜਾਏਗੀ ਕਿਉਂਕਿ ਫਿਰ ਚੁੱਲ੍ਹੇ ਜਿਹੜੇ ਹੁੰਦੇ ਨੇ ਚਾਹੀਦੇ ਹੁੰਦੇ ਨੇ, ਬਾਕੀ ਚੀਜ਼ਾਂ ਵੀ ਪਕਾਉਣੀਆਂ ਹੁੰਦੀਆਂ ਨੇ। ਇਸ ਤੋਂ ਫਿਰ ਅਸੀਂ ਦਿਮਾਗ ਲੜਾਇਆ ਬਈ ਕਿ ਚਲੋ ਇਸ ਤਰ੍ਹਾਂ ਕਰ ਲੈਂਦੇ ਹਾਂ ਅਤੇ ਹੁਣ ਇਹ ਬਣਾ ਕੇ ਰੱਖ ਦੇਵਾਂਗੀ ਅਤੇ ਫਿਰ ਸਹਿਰੀ ਦੇ ਟਾਈਮ 'ਤੇ ਅਸੀਂ ਇਹਨੂੰ ਡੋਂਗੇ ਵਿੱਚ ਪਾ ਕੇ ਫਰਿੱਜ ਵਿੱਚ ਰੱਖ ਦੇਵਾਂਗੇ। ਇਸ ਤਰ੍ਹਾਂ ਸਾਨੂੰ ਸਹੂਲਤ ਹੋ ਜਾਏਗੀ ਕਿਉਂਕਿ ਹੁਣ ਬਿਲਕੁਲ 2 ਰੋਜ਼ੇ ਬਚੇ ਨੇ ਅਤੇ ਬਸ ਹੁਣ ਦੌੜਮ ਦੌੜਾਈ ਮਚੀ ਪਈ ਹੈ ਸਾਰੇ ਕੰਮਾਂ ਦੀ ਵੀ। ਅਤੇ ਬਾਕੀ ਅਸੀਂ ਕੱਲ੍ਹ ਪਾਰਲਰ ਵੀ ਜਾਣਾ ਕੁਛ ਦੇਰ ਲਈ, ਸਾਡਾ ਪਾਰਲਰ ਦਾ ਟਾਈਮ ਹੈ ਅਤੇ ਉੱਥੇ ਵੀ ਜਾਣਾ ਅਤੇ ਵਿੱਚ ਅੱਲਾਹ ਤਾਲਾ ਦੀ ਰਹਿਮਤ ਮਹਿਮਾਨ ਵੀ ਆਉਣੇ ਨੇ ਸਾਡੇ ਘਰ। ਇਹ ਸਾਰੇ ਕੰਮ ਅਸੀਂ ਨਾਲੋਂ ਨਾਲ ਕਰਨੇ ਨੇ। ਛੋਟੇ ਛੋਟੇ ਅਸੀਂ ਗੋਲੇ ਪਾਏ ਸਨ, ਦੇਖੋ ਇਹਦੇ ਵਿੱਚ ਜਾਂਦੇ ਹੀ ਹੁਣ ਫੁੱਲਣਾ ਸ਼ੁਰੂ ਹੋ ਗਏ ਨੇ। ਅਤੇ ਨਾ ਇਹਨੂੰ ਤੇਜ਼ ਅੱਗ 'ਤੇ ਬਸ ਪਕਾਉਣਾ ਹੁੰਦਾ ਵੇ, ਕੋਲ ਖੜੇ ਹੁੰਦਾ ਕਿ ਬਾਹਰ ਗਿਰ ਨਾ ਜਾਏ, ਉਬਲ ਨਾ ਜਾਏ। ਅੱਜ ਬਾਹਰ ਖਾਸੀਆਂ ਠੰਡੀਆਂ ਹਵਾਵਾਂ ਚੱਲਦੀਆਂ ਪਈਆਂ, ਯਕੀਨ ਮੰਨੋ ਤੂਫਾਨ ਹੈ। ਇੰਨੀ ਤੇਜ਼ ਹਵਾ ਵੇ ਕਿ ਬਸ ਤੁਸੀਂ ਸੋਚ ਨਹੀਂ ਸਕਦੇ। ਵਰਨਾ ਮੈਂ ਅਕਸਰ ਨਿਕਲਦੀ ਹਾਂ, ਤੁਸੀਂ ਦੇਖਦੇ ਹੋ ਕਿੰਨੀ ਹਵਾ ਦਾ ਪ੍ਰੈਸ਼ਰ ਹੁੰਦਾ ਅਤੇ ਕਿੰਨਾ ਸ਼ੋਰ ਹੁੰਦਾ। ਪਰ ਇਹ ਵੀ ਕਿ ਅੱਜ ਬਾਹਰ ਬਹੁਤ ਤੂਫਾਨੀ ਹਵਾਵਾਂ ਚੱਲੀਆਂ ਨੇ ਪੂਰੀ ਰਾਤ। ਅਤੇ ਬਈ ਅਸੀਂ ਤਾਂ ਅੰਦਰ ਬੈਠੇ ਹਾਂ। ਅੰਦਰ ਤਾਂ ਖੈਰ ਇੰਨਾ ਪਤਾ ਨਹੀਂ ਚੱਲਦਾ ਕਿਉਂਕਿ ਹੀਟਿੰਗ ਚੱਲ ਰਹੀ ਹੈ ਅਤੇ ਨਾਲ ਜਰਾਬਾਂ ਜਰੂਬਾਂ ਟੋਪੀਆਂ ਸ਼ੋਪੀਆਂ ਅਸੀਂ ਪਾ ਲੈਂਦੇ ਹਾਂ ਅਤੇ ਅੰਦਰ ਤਾਂ ਇੰਨਾ ਫੀਲ ਨਹੀਂ ਹੁੰਦਾ, ਲੇਕਿਨ ਬਾਹਰ ਜਾਓਗੇ ਤਾਂ ਠੀਕ ਹੈ। ਚਲੋ ਵੀ ਲਜ਼ੀਜ਼ਾ ਰਸ ਮਲਾਈ, ਲਜ਼ੀਜ਼ਾ ਵਾਲੇ ਦੀ ਰਸ ਮਲਾਈ ਹਮੇਸ਼ਾ ਸਾਡੇ ਘਰ ਲਜ਼ੀਜ਼ਾ ਰਸ ਮਲਾਈ ਬਣਦੀ। ਉਹਨਾਂ ਨੇ ਕੋਈ ਮੈਨੂੰ ਕੋਈ ਉਹ ਨਹੀਂ ਕੀਤਾ ਕਿ ਪੈਸੇ ਨਹੀਂ ਦਿੱਤੇ ਕਿ ਮੈਂ ਉਹਨਾਂ ਦੀ ਮਸ਼ਹੂਰੀ ਕਰਾਂ। ਮੈਂ ਵੈਸੇ ਹੀ ਕਰ ਰਹੀ ਹਾਂ ਕਿ ਚੀਜ਼ ਤਾਰੀਫ ਤਾਂ ਉਹੀ ਹੈ ਨਾ ਕਿ ਜਿਹੜੀ ਕੋਈ ਸੱਚੇ ਦਿਲ ਨਾਲ ਕਰੇ। ਪੈਸੇ ਲੈ ਕੇ ਤਾਂ ਹਰ ਕੋਈ ਤਾਰੀਫ ਕਰ ਦਿੰਦਾ ਕਿ ਲੋ ਵੀ ਪੈਸੇ ਫੜਾਓ ਅਤੇ ਅਸੀਂ ਤੁਹਾਡਾ ਪ੍ਰਮੋਸ਼ਨ ਕਰ ਦਿੰਦੇ ਹਾਂ, ਤੁਹਾਡੀ ਤਾਰੀਫ ਕਰ ਦਿੰਦੇ ਹਾਂ। ਐਸੀ ਗੱਲ ਨਹੀਂ। ਲੋ ਵੀ ਸਾਡੀ ਨਾਲ ਨਾਲ ਕਿੰਨੀਆਂ ਸੋਹਣੀਆਂ ਤਿਆਰ ਹੋ ਰਹੀਆਂ ਲਜ਼ੀਜ਼ਾ ਰਸ ਮਲਾਈ ਜਿਹੜੀ ਸਾਡੀ ਤਿਆਰ ਹੁੰਦੀ ਜਾ ਰਹੀ। ਰਸ ਮਲਾਈ ਦੇ ਹਵਾਲੇ ਦੇ ਨਾਲ ਇਹ ਹੈ ਕਿ ਜਦੋਂ ਵੀ ਸਾਡੇ ਘਰ ਬਣਦੀ ਹੈ ਨਾ ਲਜ਼ੀਜ਼ਾ ਦੀ ਬਣਦੀ ਹੈ, ਔਰ ਜ਼ਿਆਦਾਤਰ ਪਿਸਤਾ ਫਲੇਵਰ 'ਚ ਬਣਦੀ ਹੈ। ਦੂਸਰੀ ਵਾਲੀ ਵੀ ਬਣ ਜਾਂਦੀ ਹੈ ਲੇਕਿਨ ਜ਼ਿਆਦਾਤਰ ਸਾਡੇ ਘਰ ਪਿਸਤਾ ਫਲੇਵਰ ਦਾ ਬਣਦਾ ਹੋਵੇ ਅਤੇ ਬਹੁਤ ਪਸੰਦ ਆਉਂਦੀ। ਨੂਰ ਫਾਤਮਾ ਦਾ ਫੇਵਰਟ ਹੈ। ਜਦੋਂ ਵੀ ਘਰ ਕੋਈ ਮਹਿਮਾਨ ਆਉਣੇ ਹੁੰਦੇ ਨਾ ਤਾਂ ਅਸੀਂ ਮਿੱਠੇ ਦਾ ਕਹਿੰਦੇ ਹਾਂ ਕਿ ਮਿੱਠਾ ਕੀ ਪਕਾਈਏ, ਅਤੇ ਉਹ ਫੌਰਨ ਕਹਿ ਦਿੰਦੀ ਹੈ ਵੀ ਰਸ ਮਲਾਈ ਬਣਾ ਲਓ ਕਿਉਂਕਿ ਉਹਦੀ ਫੇਵਰਟ ਹੈ। ਅਤੇ ਕੱਲ੍ਹ ਵੀ ਇਸ ਦਾ ਜ਼ਿਕਰ ਹੋਇਆ ਕਿ ਮਹਿਮਾਨ ਆਉਣੇ ਨੇ ਅਤੇ ਕੀ ਬਣਾਉਣਾ ਹੈ
ਉਹਨੇ ਕਿਹਾ ਵੀ ਰਸ ਮਲਾਈ ਬਣਾ ਲਓ ਮਿੱਠੇ ਵਿੱਚ, ਤੇ ਅਸੀਂ ਕਿਹਾ ਚਲੋ ਵੀ ਠੀਕ ਹੈ रस मलाई बना लेने हैं। पब्लिक के पुरजोर इसरार पर रस मलाई बन रही है, लजीज़ा रस मलाई। लजीज़ा की असी होर भी चीज़ां करी ट्राई कीतियां ने, वैसे अच्छियां होंदियां ने उन्हां दियां, लेकिन रस मलाई बड़ी ज़बरदस्त है। तो चलो भी लजीज़ा वालियां दी तो बड़ी तारीफ हो गई, खुश भी हो गए हुण, जिस कोई देख लेगा तो खुश भी हो जाएगा। तो मैं वड्डी सारी प्लेट जिहड़ी है ना फ्रूट चाट दी पा के रखी है, तो हुण मैं आराम नाल बना लाँगी ना, फिर अंदर बैठ के आराम दे नाल खावांगी। तो फिर थोड़ा जिहा अपना काउंटर साफ करांगे, थोड़ा जिहा किचन दे जिहड़े बर्तन रह गए ने, अंडा शंडा फैंटिया सी जिहड़ा हले सारे खलारे खलूरे सी समेटने ने, फिर जाके असीं लेटना। लो बई सॉक्स आ गई, मेरी सॉक्स फट गई सन, तो नवीं सॉक्स आ गई। कल नूर फातमा गई तो मेरे वास्ते लैके आई बड़ी सोहने ग्रीन तो पर्पल सॉक्स आ गई ने, हुण असीं पावांगे। तो पहलियां वालियां खासियां खराब हो गई ने, तो चलो असीं थोड़ा जिहा नायाब, तो मैं तुहाडे नाल थोड़ी जी माजत करना चाहनी हाँ कि मैं अज इन्ना मसरूफ रही ना, इन्ना ज़्यादा मसरूफ रही कि मैं किसी का कॉमेंट पढ़ ही नहीं सकी। तो मैं माजत चाहनी हाँ उज़मा दे, तो मैं इस तो कोई बहुत बाद च पढ़नी हाँ। उज़मा लेट देख रहे हैं आजकल, उन्होंने यह भी किया कि बाजी मैं लेट देखनी हाँ, जरा मैं वीडियो लाँदी लेट हाँ, तो फिर पाकिस्तान का टाइम तो ज़रा होर हो जाता भी। तो इस तरह रमज़ान च बड़ा हो रहा, सब दे टाइम अगे पिछे हो रहे हैं। तो अज तो मैंने बिल्कुल टाइम मिलिया ही नहीं कि मैं देखती कि भी तुसीं की कुछ कॉमेंट कल वाली जी मैं मदीना के हवाले दे नाल वीडियो पाई सी कि उत्ते की कॉमेंट आ, कोई कुछ तरह कीता भी है कि नहीं कीता कॉमेंट मैनूं नहीं पता, मैं देख ही नहीं सकी हाँ। बहरहाल फिर माजत चाहनी मैं देखांगी, उस हवाले नाल असीं ज़रूर गल करांगे। तो असी चलो इसे हम देखो अंदर इन्ना गर्म हो गया कि मैंने पसीना आने लग गया। चलो भी साड़ी ये बिल्कुल हुण रेडी होने वाली है, थोड़ी देर से मैं बंद कर देवांगी। देखो जी मैं तुम वड्डियां जड़ियां ना रस मलाइयां जड़ियां अच्छियां फुल गई ने, ते तैयार हो रही, बस थोड़ी देर हो रही, जब तक असीं गल करांगे डन हो जाएगा। तो असी नायाब जमानिया के हवाले ना मैं तुहानूं मदीना का जिक्र किया कि मदीना जिस तरह मैं गई तो इस तरह, तो मैं थोड़े उस तो पिछे असी चले जाने नायाब जमानिया के हवाले दे नाल कि जदों हाजी जाते होंदे सन, इन्नी सफरी सहूलियत नहीं होंदियां सन, पर वो अल्लाह के घर का जिहड़ा शौक हुंदा है ना, बंदा हर तकलीफ चुकदा है। लोग वो जमाने भी सन जिहड़ा असीं पढ़ने आ कि जिहड़े सन कि लोग पैदल सफ़र करते सन, लोग ऊठां ते जाते सन, लोग पड़ाव पा पा के कई महीनों पहुँचते सन। ऐसे भी ज़माने हैगे सन, वो असी सुने भी ने, तो बिल्कुल हैगे सन, ऐसे ज़माने गुजरे ने। ऐसा नहीं कि कुछ मतलब कि हकीकत तो दूर चीज़ां ने, वो बिल्कुल वो गुजरे ने। फिर आहिस्ता आहिस्ता फिर हुंदा गया, पर एवे कि जो असी साडा बचपन सी उदों कराची तो फ्लाइटां जांदियां हुंदियां सन, ज़्यादातर कराची तो फ्लाइट्स जाती सन। उस तो बाद फिर कराची तो बहरी जहाज़ जाते सन, बहरी जहाज़ ज़्यादातर हाजी जाते होंदे सन। हुण मैनूं नहीं पता, अंदाज़ा नहीं कि किन्ने दिन च पहुँचदा सी, क्योंकि इन्ना मैनूं नहीं पता, लेकिन इन्ना पता हुंदा सी कि साडे घर हाजी आए ने जी, ते चाह चढ़ जाते सन सारिਆਂ ਨੂੰ। हाजी दे नाल फिर जिहड़े लोग आते सन उन्हां दी भी खातर मदारात हुंदी सी, ते नाल नाल हाजियां दी भी। तो सियालकोट तो ट्रेन ते बैठ के लोग आते सन हाजियां नूं चढ़ाउण वास्ते। साडे सियालकोट दे मुहल्लेदार, कोई रिश्तेदार, जो भी जिन्हें हज करन जाना हुंदा सी ना, वो फिर लोग आते सन। फिर इस तरह साडे घर ठहरना, फिर वो उन्होंने चढ़ान जाना हाजियां नूं। बड़ा बई हाजी हाजी इस तरह हुंदा सी। इन्ना हाजी का तो खैर अज भी एहतराम है, बड़ा शौक है, पर उस जमाने में लोगों ने ना कोई वीडियो देखी होंदी सी खाना काबा दी, ना कोई तस्वीर असी देखने सन, ना कुछ पता ही नहीं हुंदा सी ना। बस एक अल्लाह के घर का हुंदा सी भी खाना काबा चले ने, अल्लाह के घर चले ने। वो चीज़ जी है ना बड़ी ज़बरदस्त होंदी सी भाई, हर एक नूं शौक होंदा सी कि अल्लाह का घर देखण चले ने। तो उस तो बाद फिर मैं थोड़ी जी आग हल्की कर दी, मैं अंदर चला कि मैं बड़ी गर्मी भी लग रही, तो पता बाहर इन्नी ठंड है तो अंदर इन्नी सर्दी है। तो वो ज़माना ऐसा सी कि लोग जिहड़े ने फिर सफ़र करते सन जिहड़े बहरी जहाज़ से, और कई एक महीने नालों ज़्यादा ही टाइम लगता सी, क्योंकि हुण ते जहाज़ ने फौरी तौर पर तुसीं 4-5 घंटे पहुँच जाते हो, पर उस ज़माने तो बड़ा मुश्किल सी। तो फिर मैनू अंदाज़ा नहीं है, लेकिन इन्ना मैनू पता है कि जो कई हाजी आते सन जहाज़ तो जो उतरते सन, उन्होंने हालत बेचारे की गैर हुई होंदी सी, क्योंकि जब पानी के जहाज़ से सफ़र करना बाज़ लोगों को उल्टियाँ लग जांदियां ने, तो बाज़ लोगों का कुछ होर हिस्सा हो जाता सी। पर अल्लाह के घर का शौक होवे तो बंदा तकलीफ़ां कित्थे देखदा वे, जो मर्जी तकलीफ होवे फिर बंदा पहुँचदा ही पहुँचदा वे उत्थे। तो
ਉਹ ਫਿਰ ਹਾਜੀਆਂ ਨੇ ਆਉਣਾ। ਜਿੱਦਣ ਫਿਰ ਪਹਿਲੇ ਉਹਨਾਂ ਨੂੰ ਚੜ੍ਹਾਉਣ ਵਾਸਤੇ ਲੋਕ ਆਉਂਦੇ ਸਨ ਰਿਸ਼ਤੇਦਾਰ, ਉਹ ਹੁਣ ਅਸੀਂ ਫਿਰ ਉਹ ਜਦੋਂ ਮਹੀਨੇ ਡੇਢ ਬਾਅਦ ਉਹਨਾਂ ਦੀ ਵਾਪਸੀ ਹੁੰਦੀ ਸੀ, ਫਿਰ ਸਿਆਲਕੋਟ ਤੋਂ ਲੋਕ ਆਉਂਦੇ ਸਨ, ਸਾਡੇ ਘਰ ਹੀ ਠਹਿਰਦੇ ਸਨ। ਅਤੇ ਉਹ ਫਿਰ ਹਾਜੀ ਹਾਜੀ ਬਈ ਖਾਣਾ ਪੱਕਣਾ, ਔਰ ਉਹਦੇ ਵਿੱਚ ਕੋਈ ਇਹ ਨਹੀਂ ਹੁੰਦਾ ਸੀ ਕਿ ਬਈ ਅਸੀਂ ਖਾਧਾ ਜੋ ਆ ਜਾਏ ਮਹੱਲੇਦਾਰ, ਕਿਉਂਕਿ ਲੋਕ ਦੂਰੋਂ ਦੂਰੋਂ ਫਿਰ ਹਾਜੀ ਨੂੰ ਮਿਲਣ ਵਾਸਤੇ ਆਉਂਦੇ ਸਨ, ਮੁਬਾਰਕਬਾਦਾਂ ਦੇਣੀਆਂ। ਕੋਈ ਵੀ ਹਾਜੀ ਆਇਆ ਵੀ ਪਤਾ ਚੱਲ ਗਿਆ ਵੀ ਹੱਜ ਕਰਕੇ ਆਇਆ, ਤੇ ਚਲੋ ਵੀ ਉਹਨੂੰ ਮੁਬਾਰਕਬਾਦ ਦੇ ਕੇ ਆਈਏ, ਉਹਨੂੰ ਮਿਲੀਏ, ਤੇ ਲੋਕ ਫੌਰਨ ਪਹੁੰਚਦੇ ਸਨ। ਤੇ ਇਸ ਤਰ੍ਹਾਂ ਫਿਰ ਬੜਾ ਅੱਛਾ ਮੰਜ਼ਰ ਹੁੰਦਾ ਸੀ। ਲੋ ਬਈ ਹਾਜੀਆਂ ਦਾ ਜ਼ਿਕਰ ਸੁਣਾਉਂਦੇ ਸੁਣਾਉਂਦੇ ਸਾਡੀ ਰਸ ਮਲਾਈ ਜਿਹੜੀ ਹੈ ਨਾ, ਉਹ ਤਕਰੀਬਨ ਹੋ ਗਈ ਜੀ ਤਿਆਰ। ਮੈਨੂੰ ਲੱਗਦਾ ਮੈਨੂੰ ਬੰਦ ਕਰ ਦੇਣਾ ਚਾਹੀਦਾ ਇਹਨੂੰ, ਕਿ ਮਜ਼ੀਦ ਇਹਨੂੰ ਜਿਹੜਾ ਪਕਾਉਣ ਦੀ ਜ਼ਰੂਰਤ ਨਹੀਂ, ਗਾੜਾ ਹੋ ਜਾਏਗਾ। ਤੇ ਇਸ ਤਰ੍ਹਾਂ ਫਿਰ ਜਿਹੜੇ ਹਾਜੀ ਹੁੰਦੇ ਸਨ ਨਾ, ਉਹ ਫਿਰ ਆਉਂਦੇ ਸਨ, ਫਿਰ ਸਾਰੇ ਖਾਮੋਸ਼ੀ ਦੇ ਨਾਲ ਸਭ ਨੂੰ ਖੁਸ਼ੀ ਦਾ ਇਜ਼ਹਾਰ ਕਰਨਾ, ਹਾਜੀਆਂ ਨੂੰ ਫੁੱਲ ਪਾਏ ਜਾਂਦੇ ਸਨ, ਖੁਸ਼ੀ। ਔਰ ਦੂਰੋਂ ਦੂਰੋਂ ਲੋਕ ਮਿਲਣ ਆਉਂਦੇ ਸਨ ਵੀ ਫਲਾਣੇ ਮਹੱਲੇ 'ਚ ਹਾਜੀ ਆਇਆ ਵੇ, ਚਲੋ ਵੀ ਮਿਲ ਕੇ ਆਈਏ। ਕੋਈ ਇਹ ਕੈਦ ਨਹੀਂ ਹੁੰਦੀ ਸੀ ਕਿ ਰਿਸ਼ਤੇਦਾਰ ਹੈ, ਇਹ ਕੋਈ ਜਾਣਨ ਵਾਲਾ ਵੀ ਨਹੀਂ, ਅੱਲਾ ਦਾ ਘਰ ਦੇਖ ਕੇ ਆਇਆ। ਤੇ ਇੰਨਾ ਸ਼ੌਕ ਹੁੰਦਾ ਸੀ ਲੋਕਾਂ ਨੂੰ ਕਿ ਲੋਕ ਫਿਰ ਉਹ ਆਉਂਦੇ ਸਨ, ਮਿਲਦੇ ਸਨ। ਫਿਰ ਹਾਜੀ ਨੇ ਬੈਠਣਾ, ਔਰ ਹਾਜੀ ਨੇ ਹੱਜ ਦੀਆਂ ਗੱਲਾਂ ਸੁਣਾਉਣੀਆਂ ਕਿ ਵੀ ਉੱਥੇ ਇਹ ਹੋਇਆ, ਉੱਥੇ ਅਸੀਂ ਇਹ ਦੇਖਿਆ, ਉੱਥੇ ਇਹ ਕੀਤਾ। ਖਾਮੋਸ਼ ਮਜਮਾ ਹੁੰਦਾ ਸੀ, ਸਭ ਖਾਮੋਸ਼ੀ ਨਾਲ ਸੁਣ ਰਹੇ ਹੁੰਦੇ ਸਨ ਕਿ ਵੀ ਅੱਲਾ ਦੇ ਘਰ ਦਾ ਜ਼ਿਕਰ ਹੋ ਰਿਹਾ ਹੈ। ਇਹ ਉਹ ਲੋਕ ਨੇ ਜਿਹੜੇ ਅੱਲਾ ਦਾ ਘਰ ਦੇਖ ਕੇ ਆਏ ਨੇ। ਤੇ ਲੋਕ ਦੇਖਣ ਵਾਸਤੇ ਜਾਂਦੇ ਸਨ ਕਿ ਅਸੀਂ ਉਹਨਾਂ ਅੱਖੀਆਂ ਨੂੰ ਦੇਖ ਕੇ ਆਈਏ ਕਿ ਜਿਹੜੇ ਅੱਲਾ ਦਾ ਘਰ ਦੇਖ ਕੇ ਆਏ ਨੇ। ਤੇ ਬੜੀ ਅਕੀਦਤ ਹੁੰਦੀ ਸੀ ਹਾਜੀਆਂ ਦੇ ਨਾਲ। ਫਿਰ ਉਹਨਾਂ ਕੋਲ ਕਿਸੇ ਲੋਕ ਸੁਣਦੇ ਸਨ, ਕਈ ਮਹੀਨੇ ਫਿਰ ਉਹ ਫਿਰ ਆਪਣੇ ਵਾਪਸ ਵੀ ਚਲੇ ਜਾਂਦੇ ਸਨ ਆਪਣੇ ਘਰਾਂ ਨੂੰ। ਉੱਥੇ ਵੀ ਫਿਰ ਲੋਕ ਦੂਰੋਂ ਦੂਰੋਂ ਮਿਲਣ ਆਉਂਦੇ ਸਨ ਕਿ ਹਾਜੀਆਂ ਨੂੰ ਮਿਲ ਕੇ ਆਈਏ ਤੇ ਸਾਨੂੰ ਹੱਜ ਦੀ ਗੱਲਬਾਤ ਸੁਣਾਓ। ਤੇ ਉਹ ਬੜਾ ਫਿਰ ਅੱਛਾ ਹੁੰਦਾ ਸੀ ਕਿ ਹਾਜੀਆਂ ਦਾ ਇਸਤਕਬਾਲ ਤੇ ਜਿਹੜਾ ਹੁੰਦਾ ਹੀ ਸੀ। ਮੈਨੂੰ ਯਾਦ ਹੈ ਕਿ ਗੁਲਾਬ ਦੇ ਫੁੱਲਾਂ ਦੇ ਹਾਰ ਹੁੰਦੇ ਸਨ। ਚਲੋ ਮੈਂ ਥੋੜ੍ਹਾ ਜਿਹਾ ਬੰਦ ਕਰ ਦਿੰਦੀ ਹਾਂ, ਇਹਦਾ ਸ਼ੋਰ ਬਹੁਤ ਜ਼ਿਆਦਾ ਹੁੰਦਾ ਵੇ। ਤੇ ਉਹ ਗੁਲਾਬ ਦੇ ਫੁੱਲਾਂ ਦੇ ਹਾਰ ਹੋਣੇ ਤੇ ਹਾਜੀਆਂ ਵਾਸਤੇ ਫਿਰ ਉਹਨਾਂ ਨੂੰ ਇਸ ਤਰ੍ਹਾਂ ਫਰਿੱਜ ਵਗੈਰਾ ਨਹੀਂ ਹੁੰਦੇ ਸਨ, ਤੇ ਲੈ ਕੇ ਆਣੇ ਪਹਿਲੋਂ, ਕਿਉਂਕਿ ਹਰ ਵਕਤ ਬਾਜ਼ਾਰ ਵੀ ਨਹੀਂ ਖੁੱਲ੍ਹੇ ਹੁੰਦੇ ਸਨ। ਤੇ ਉਹ ਲਿਆ ਕੇ ਫਿਰ ਗੁਲਾਬ ਦੇ ਫੁੱਲਾਂ ਉਹ ਅਖਬਾਰ ਵਿੱਚ ਲਪੇਟ ਕੇ ਦਿੰਦੇ ਸਨ, ਤੇ ਉੱਤੇ ਧਾਗਾ ਲਪੇਟਿਆ ਹੁੰਦਾ ਸੀ। ਉਹਨੂੰ ਫਿਰ ਛਿੱਟਾ ਮਾਰ ਦਿੱਤਾ ਜਾਂਦਾ ਸੀ ਪਾਣੀ ਦਾ, ਅਖਬਾਰ ਦੇ ਉੱਪਰੋਂ ਥੋੜ੍ਹਾ ਜਿਹਾ ਗਿੱਲਾ ਕਰਕੇ ਨਾ, ਜਾਂ ਕੱਪੜਾ ਕੋਈ ਐਸਾ ਗਿੱਲਾ ਕਰਕੇ ਉਹਦੇ ਉੱਤੇ ਲਪੇਟ ਕੇ ਰੱਖ ਦਿੱਤਾ ਜਾਂਦਾ ਸੀ ਕਿ ਫੁੱਲ ਤਾਜ਼ੇ ਰਹਿਣ। ਜਦੋਂ ਤੱਕ ਹਾਜੀਆਂ ਨੇ ਪਹੁੰਚਣਾ, ਉਹ ਵੀ ਸ਼ਹਿਰ ਪਤਾ ਨਹੀਂ ਕਿਹੜੀ ਜਗ੍ਹਾ ਜਹਾਜ਼ ਆ ਕੇ ਲੱਗਦਾ ਸੀ, ਮਨੋੜਾ ਵੱਲ ਕੇ ਪਤਾ ਨਹੀਂ ਕਿਹੜੀ ਜਗ੍ਹਾ ਜਹਾਜ਼ ਆਉਂਦੇ ਸਨ, ਮੈਨੂੰ ਨਹੀਂ ਪਤਾ, ਲੇਕਿਨ ਸਾਡੇ ਅੱਬੂ ਔਰ ਸਾਰੇ ਲੋਕ ਜਾਂਦੇ ਸਨ। ਫਿਰ ਬਈ ਹਾਜੀ ਆਉਂਦੇ ਸਨ ਤੇ ਉਹਨਾਂ ਨੂੰ ਆਉਂਦੇ ਹੀ ਸਭ ਤੋਂ ਪਹਿਲੋਂ ਕੋਈ ਫੋਨ ਸ਼ੋਨ ਤੇ ਹੁੰਦਾ ਨਹੀਂ ਸੀ, ਬਸ ਜਿਵੇਂ ਆ ਜਾਂਦੇ ਸਨ, ਪਹੁੰਚ ਜਾਂਦੇ ਸਨ, ਸਾਰਿਆਂ ਨੂੰ ਚਾਅ ਚੜ੍ਹ ਜਾਂਦਾ, ਸਾਰਾ ਮਹੱਲਾ ਇਕੱਠਾ ਹੁੰਦਾ ਸੀ ਔਰ ਸਾਰੇ ਮਿਲਦੇ ਸਨ ਔਰ ਉਹਨਾਂ ਨੂੰ ਮੁਬਾਰਕਬਾਦਾਂ ਦੇਣੀਆਂ ਔਰ ਹਾਰ ਪਾਣੇ ਸਾਰਿਆਂ ਨੇ। ਉਹ ਹਾਜੀ ਅਸਾਂ ਲੁੱਧ ਜਾਂਦਾ ਸੀ ਹਾਰਾਂ ਦੇ ਨਾਲ। ਹਰ ਕਿਸੇ ਦੀ ਕੋਸ਼ਿਸ਼ ਹੁੰਦੀ ਸੀ ਕਿ ਅਸੀਂ ਉਹਨੂੰ ਹਾਰ ਪਾਈਏ, ਅੱਲਾ ਦਾ ਘਰ ਦੇਖ ਕੇ ਆਇਆ। ਫਿਰ ਉਹ ਇਸ ਤਰ੍ਹਾਂ ਕਿਸੇ ਵੀ ਸੁਣਦੇ ਸਨ। ਫਿਰ ਥੋੜ੍ਹਾ ਜਿਹਾ ਅਰਸਾ ਬਾਅਦ ਇੱਕ ਕੈਮਰਾ ਆ ਗਿਆ ਸੀ ਇਸ ਤਰ੍ਹਾਂ ਦਾ, ਉਹ ਐਸਾ ਕਰਕੇ ਨਾ ਟੜਿਚ ਟੜਿਚ ਟੜਿਚ, ਉਹ ਟੜਿਚ ਟੜਿਚ ਕਰਕੇ ਨਾ ਉਹ 'ਚ ਕੁਝ ਤਸਵੀਰਾਂ ਹੁੰਦੀਆਂ ਸਨ। ਇੱਕ ਖਾਨਾ ਕਾਬਾ ਦੀ ਤਸਵੀਰ ਹੁੰਦੀ ਸੀ, ਹਜਰੇ ਅਸਵਦ ਦੀ ਹੁੰਦੀ ਸੀ, ਮਕਾਮ ਇਬਰਾਹੀਮ ਦੀ ਹੁੰਦੀ ਸੀ। ਇਸ ਤਰ੍ਹਾਂ ਉਸ ਕੈਮਰੇ ਵਿੱਚ 8-10 ਤਸਵੀਰਾਂ ਖਾਸ ਹੁੰਦੀਆਂ ਸਨ, ਮੁਕਾਮਾਂ ਦੀਆਂ, ਗਾਰੇ ਹਿਰਾ, ਤੇ ਉਸ 'ਚ ਖਾਸ ਚੀਜ਼ਾਂ ਦੀਆਂ ਹੁੰਦੀਆਂ ਸਨ। ਉਹ ਫਿਰ ਜਦੋਂ ਹਾਜੀ ਲੈ ਆਉਂਦੇ ਸਨ, ਕਹਿੰਦੇ ਲੋ ਵੀ ਦੇਖੋ ਅੱਲਾ ਦਾ ਘਰ। ਓਏ ਹੋਏ, ਲੋਕ ਵਾਰੀ ਫਿਰ ਲੈ ਕੇ ਦੇਖਦੇ ਸਨ, ਸਦਾ ਦਬਾਉਂਦੇ ਜਾਂਦੇ ਸਨ, ਉਹ ਘੁੰਮਦੇ ਜਾਂਦੇ ਸਨ, ਤੇ ਲੋਕਾਂ ਨੂੰ ਚਾਹ ਚੜ੍ਹ ਜਾਂਦੇ ਸਨ। ਫਿਰ ਜਾ ਕੇ ਦੱਸਦੇ ਸਨ ਵੀ ਅਸੀਂ ਅੱਲਾ ਦਾ ਘਰ ਦੇਖ ਕੇ ਆਏ ਹਾਂ, ਅਸੀਂ ਗਾਰੇ ਹਿਰਾ ਦੇਖ ਕੇ ਆਏ ਹਾਂ, ਤਸਵੀਰਾਂ ਦੇਖ ਕੇ ਆਏ ਹਾਂ। ਬੜੇ ਖੁਸ਼ ਹੁੰਦੇ ਸਨ ਲੋਕ, ਕਿਉਂਕਿ ਉਸ ਜ਼ਮਾਨੇ 'ਚ ਇੰਨਾ ਚੀਜ਼ਾਂ ਆਮ ਨਹੀਂ ਸਨ ਨਾ, ਕਿਉਂਕਿ ਕਿਸੇ ਕੋਲ ਟੈਲੀਵਿਜ਼ਨ ਹੈਗਾ ਜਾਂ ਬਹੁਤ ਘੱਟ ਕੋਈ ਇਸ ਤਰ੍ਹਾਂ ਕਵਰੇਜ ਵੀ ਨਹੀਂ ਹੁੰਦੀ ਸੀ, ਜਾਂ ਰੇਡੀਓ ਹੁੰਦਾ ਸੀ ਲੋਕਾਂ ਕੋਲ, ਇਸ ਤਰ੍ਹਾਂ ਤਸਵੀਰ ਬਹੁਤ ਜ਼ਿਆਦਾ ਨਹੀਂ ਸੀ। ਤੇ ਲੋਕ ਫਿਰ ਬਸ ਇਸ ਤਰ੍ਹਾਂ ਹਾਜੀਆਂ ਨੂੰ ਮਿਲ ਕੇ, ਉਹਨਾਂ ਦੀ ਗੱਲਾਂ ਸੁਣ ਕੇ, ਔਰ ਕੈਮਰਾ ਉਹ ਜਿਹੜਾ ਹੁੰਦਾ ਸੀ ਉਹ ਬੜਾ ਮਸ਼ਹੂਰ ਸੀ। ਫਿਰ ਉਹ ਆਪਣਾ ਜਿਹੜਾ ਨਾ ਖੁਸ਼ ਹੁੰਦੇ ਸਨ ਕਿ ਵੀ ਅਸੀਂ ਦੇਖ ਲਿਆ ਅੱਲਾ ਦਾ ਘਰ। ਤੇ ਅੱਲਾ ਦਾ ਘਰ ਦੇਖਣਾ ਹਰ ਮੇਰਾ ਖਿਆਲ ਮੁਸਲਮਾਨ ਦੀ ਜਿਹੜੀ ਹੈ ਨਾ ਅਵਲੀਨ ਖਵਾਹਿਸ਼ ਹੁੰਦੀ, ਦਿਲੀ ਖਵਾਹਿਸ਼ ਜਿਹਨੂੰ ਕਹੋ ਨਾ, ਕਿ ਉਹ ਦੇਖ ਕੇ ਬਸ ਅਸੀਂ ਅੱਲਾ ਦਾ ਘਰ ਇੱਕ ਦਫਾ ਜ਼ਿੰਦਗੀ 'ਚ ਅੱਲਾ ਸਾਨੂੰ ਘਰ ਆਪਣਾ ਦਿਖਾ ਦੇਵੇ ਤੇ ਅੱਲਾ ਤਾਲਾ ਸਾਨੂੰ ਉੱਥੇ ਲੈ ਕੇ ਜਾਵੇ। ਹਰ ਇੱਕ ਦੀ ਖਵਾਹਿਸ਼ ਹੁੰਦੀ ਹੈ। ਤੇ ਮੈਂ ਦੁਆ ਕਰਨੀ ਹੈ, ਸਾਰੇ ਅਸੀਂ ਦੁਆ ਕਰਨੀ ਕਿ ਅੱਲਾ ਪਾਕ ਹਰ ਇੱਕ ਦੀ ਖਵਾਹਿਸ਼ ਜਿਹੜੀ ਹੈ ਨਾ ਉਹ ਪੂਰੀ ਕਰੇ, ਆਪਣਾ ਘਰ ਹਰ ਇੱਕ ਨੂੰ ਦਿਖਾਵੇ। ਤੇ ਉਹ ਹਾਜੀ ਜਿਹੜੇ ਹੁੰਦੇ ਨੇ ਉਹ ਕਹਿੰਦੇ ਨੇ ਅੱਲਾ ਦਾ ਘਰ ਕੇ ਦੇਖਣਾ, ਤੇ ਉਸ ਤਰ੍ਹਾਂ ਤੋਂ ਹੋ ਕੇ ਆਉਂਦੇ ਨੇ ਜਿਵੇਂ ਮਾਂ ਦੇ ਪੇਟ 'ਚੋਂ ਬੱਚਾ ਆਉਂਦਾ ਹੈ ਨਾ, ਇਸ ਤਰ੍ਹਾਂ ਗੁਨਾਹਾਂ ਤੋਂ ਧੁੱਲ ਜਾਂਦਾ ਵੇ। ਤੇ ਉਹ ਫਿਰ ਅੱਲਾ ਪਾਕ ਉਹਨਾਂ ਨੂੰ ਪਾਕ ਕਰਕੇ ਭੇਜਦਾ ਵੇ। ਇਸ ਤੋਂ ਹੀ ਫਿਰ ਕਿਹਾ ਜਾਂਦਾ ਵੇ ਕਿ ਜਿਹੜਾ ਤੁਸੀਂ
ਹੱਜ ਕਰਕੇ ਆਉਂਦੇ ਹੋ, ਉਹ ਫਿਰ ਉਹਨੂੰ ਸੰਭਾਲਣਾ ਵੀ ਪੈਂਦਾ। ਹੱਜ ਕਰਨਾ ਵੀ ਮੁਸ਼ਕਿਲ ਹੈ, ਫਿਰ ਹੱਜ ਨੂੰ ਸੰਭਾਲਣਾ ਵੀ ਜਿਹੜਾ ਨਾ ਥੋੜ੍ਹਾ ਜਿਹਾ ਮੁਸ਼ਕਿਲ ਹੁੰਦਾ ਕਿ ਫਿਰ ਤੁਸੀਂ ਆਪਣੇ ਗੁਨਾਹਾਂ ਦੀ ਜਿਹੜੀ ਮਾफ़ੀ ਮੰਗ ਕੇ ਆਏ ਹੋ, ਤਾਂ ਉਸ 'ਤੇ ਫਿਰ ਅੱਲਾਹ ਪਾਕ ਕੋਲੋਂ ਫਿਰ ਆਇੰਦਾ ਲਈ ਫਿਰ ਉਹ ਪੂਰਾ ਅਜ਼ਮ ਕਰੋ ਕਿ ਵੀ ਅਸੀਂ ਹੁਣ ਦੁਬਾਰਾ ਉਹ ਗਲਤੀਆਂ ਨਹੀਂ ਕਰਾਂਗੇ ਜਿਹੜੇ ਅਸੀਂ ਮਾਜ਼ੀ 'ਚ ਕਰਦੇ ਰਹੇ। ਹਰ ਇਨਸਾਨ ਗੁਨਾਹਗਾਰ ਹੈ, ਕੌਣ ਗੁਨਾਹਗਾਰ ਨਹੀਂ, ਕੌਣ ਖਤਾਕਾਰ ਨਹੀਂ। ਪਰ ਉਹ ਫਿਰ ਕਹਿ ਉਹ ਅੱਲਾ ਦੀ ਰਹਿਮਤ ਹੈ ਜਿਹੜਾ ਬਖਸ਼ਿਸ਼ ਸਾਡੀ ਹੋ ਜਾਣੀ ਹੈ। ਬਹਿਰਹਾਲ ਹਾਜੀਆਂ ਦੇ ਹਵਾਲੇ ਨਾਲ ਗੱਲਾਂ ਤਾਂ ਬਹੁਤ ਜ਼ਿਆਦਾ ਨੇ ਕਿ ਜਿੰਨੀਆਂ ਵੀ ਅਸੀਂ ਕਰੀਏ ਘੱਟ ਨੇ, ਪਰ ਇਹ ਵੀ ਚਲੋ ਮੈਂ ਆਪਣੇ ਬਚਪਨ ਦੀ ਇਹ ਯਾਦਾਂ ਸ਼ੇਅਰ ਕੀਤੀਆਂ ਕਿ ਸਾਡੇ ਘਰ ਹਾਜੀ ਆਉਂਦੇ ਹੁੰਦੇ ਸਨ ਅਤੇ ਚਾਅ ਚੜ੍ਹ ਜਾਂਦੇ ਹੁੰਦੇ ਸਨ ਕਿ ਸਾਰਾ ਮਹੱਲਾ ਇਕੱਠਾ ਹੁੰਦਾ ਸੀ। ਅਲਫਾਜ਼ 'ਚ ਮੈਂ ਉਹ ਵਕਤ ਬਿਆਨ ਨਹੀਂ ਕਰ ਸਕਦੀ ਹਾਂ ਕਿ ਜਦੋਂ ਕਿੰਨਾ ਚੰਗਾ ਲੱਗਦਾ ਸੀ ਕਿ ਬਈ ਪੜੋਸੀ ਆ ਗਏ ਨੇ, ਆਸ ਪੜੋਸ ਵਾਲੇ ਲੋਕ ਆ ਗਏ ਨੇ, ਕੋਈ ਮਸਲਾ ਨਹੀਂ ਕਿਸੇ ਨੂੰ ਹੁੰਦਾ ਸੀ ਵੀ ਆਓ ਜ਼ਿਆਦਾ ਲੋਕ ਆਓ, ਬੈਠੋ, ਸੁਣੋ, ਗੱਲਾਂ ਕਰੋ। ਅਤੇ ਇਹ ਦੌਰ ਸੀ। ਹੁਣ ਜਿਹੜਾ ਵੀ ਤੁਸੀਂ ਅਗਰ ਕਿਸੇ ਦੇ ਘਰ ਕੋਈ ਆਂਦਾ ਵੀ ਫੋਨ ਕਰਕੇ ਜਾਂਦੇ ਨੇ, ਉਹ ਆਮ ਲੋਕ ਤਾਂ ਜਾਂਦੇ ਹੀ ਨਹੀਂ, ਕੋਈ ਕੀ ਕਹੇਗਾ ਬਈ ਸਾਡੇ ਘਰ ਆ ਗਏ ਨੇ ਅਤੇ ਅਸੀਂ ਇਸ ਤਰ੍ਹਾਂ ਜਾਈਏ ਹਾਜੀ ਨੂੰ ਮਿਲਣ, ਦਿਲ ਕਿਸੇ ਦਾ ਘਰ ਵੀ ਰਿਹਾ ਹੋਏਗਾ। ਪਰ ਫਿਰ ਲੋਕ ਕਹਿੰਦੇ ਨਹੀਂ। ਲੇਕਿਨ ਉਸ ਜ਼ਮਾਨੇ 'ਚ ਖੁੱਲੀ ਕਹਿੰਦੇ ਦਾਵਤ ਆਮ ਹੁੰਦੀ ਸੀ ਕਿ ਪਤਾ ਚੱਲ ਜੇ ਹਾਜੀ ਦਾ ਲੋਕਾਂ ਨੇ ਪਹੁੰਚ ਜਾਣਾ, ਕਿਸੇ ਨੇ ਮਨਾ ਕਰਨਾ ਹੈ। ਖਜੂਰ ਅਤੇ ਜ਼ਮਜ਼ਮ ਖਾਸ ਆਈਟਮ ਹੁੰਦੇ ਸਨ। ਅਤੇ ਜਦੋਂ ਜਾਏ ਨਮਾਜ਼ ਆਉਂਦੇ ਸਨ ਉਹ ਹਾਜੀ ਲੈ ਕੇ ਆਉਂਦੇ ਸਨ, ਉਹਨਾਂ ਦੇ ਖਾਨਾ ਕਾਬਾ ਦਾ ਅਕਸ ਬਣਿਆ ਹੁੰਦਾ ਸੀ। ਉਹ ਵੀ ਜਿਹਨੂੰ ਜਾ ਨਮਾਜ਼ ਮਿਲਦਾ ਸੀ ਬਈ ਉਹ ਤਾਂ ਇੰਨਾ ਖੁਸ਼ ਹੁੰਦਾ ਸੀ ਕਿ ਖਾਨਾ ਕਾਬਾ ਦੇ ਅਕਸ ਵਾਲਾ ਜਿਹੜਾ ਤਸਵੀਰ ਇੱਕ ਬਣੀ ਹੁੰਦੀ ਸੀ, ਤਾਂ ਬਣੀ ਹੁੰਦੀ ਸੀ, ਜਾ ਨਮਾਜ਼ ਮਿਲਦਾ ਸੀ। ਅਤੇ ਉਹ ਫਿਰ ਤਸਬੀਹ ਮਿਲਦੀ ਸੀ, ਖਜੂਰ, ਪਾਣੀ, ਇਹ ਤਾਂ ਬਈ ਲਾਜ਼ਮੀ ਆਈਟਮ ਹੁੰਦੇ ਸਨ। 2-2 ਘੁੱਟ ਭਾਵੇਂ ਸਾਰਿਆਂ ਨੂੰ ਆਵੇ, ਪਰ ਸਾਰਿਆਂ ਨੂੰ ਦਿੱਤਾ ਜਾਂਦਾ ਸੀ ਕਿ ਅੱਲਾ ਦੇ ਘਰ ਦੀ ਸੁਗਾਤ ਹੈ। ਜ਼ਮਜ਼ਮ ਪੀਣਾ ਤੇ ਹਰ ਬੰਦੇ ਨੂੰ ਇਸ ਤਰ੍ਹਾਂ ਹੋਵੇ ਨਾ ਕਿ ਵੀ ਅਸੀਂ ਕਿਤੋਂ ਮਿਲ ਜਾਵੇ 2 ਘੁੱਟ ਵੀ। ਅੱਜ ਵੀ ਲੋਕ ਉਸ ਤਰ੍ਹਾਂ ਹੀ ਪੀਂਦੇ ਨੇ, ਘਰਾਂ 'ਚ ਰੱਖਦੇ ਨੇ। ਬਿਮਾਰੀ ਦਾ ਇਲਾਜ ਹੈ, ਸ਼ਫਾ ਵੀ ਉਹਦੇ ਵੱਲੋਂ ਬਹੁਤ ਮੁਕੱਦਸ ਸਾਡਾ ਪਾਣੀ। ਉਹ ਜ਼ਮਜ਼ਮ ਵਾਟਰ ਜਿਹੜਾ ਵੇ ਉਹ ਵੀ ਬਈ ਅਵਲੀਨ ਹੁੰਦਾ ਸੀ, ਹਰ ਇੱਕ ਨੂੰ ਦਿੱਤਾ ਜਾਂਦਾ। ਛੋਟੀ ਛੋਟੀ ਬੋਤਲਾਂ ਹੁੰਦੀਆਂ ਸਨ ਪਲਾਸਟਿਕ ਦੀਆਂ, ਉਹਦੇ ਵਿੱਚ ਪਾ ਕੇ ਸਾਰਿਆਂ ਨੂੰ ਕੋਈ 5-5 6-6 ਖਜੂਰਾਂ, ਤਸਬੀਹ ਅਤੇ ਨਾਲ ਜ਼ਮਜ਼ਮ ਵਾਟਰ ਜ਼ਰੂਰ ਦਿੱਤਾ ਜਾਂਦਾ ਸੀ। ਤਬਰੁਕ ਹੁੰਦਾ ਸੀ ਕਿ ਸਾਰੇ 'ਚ ਸ਼ਾਮਿਲ ਹੋਣ। ਅਤੇ ਉਹ ਫਿਰ ਜ਼ਿਆਦਾਤਰ ਹੁੰਦਾ ਸੀ ਕਿ ਜਦੋਂ ਜ਼ਮਜ਼ਮ ਵਾਟਰ ਆਉਣਾ, ਉਹਨੂੰ ਫਿਰ ਇੱਕ ਜੱਗ 'ਚ ਪਾ ਲਿਆ ਜਾਂਦਾ ਸੀ ਕਿ ਚਲੋ ਵੀ ਪਾ ਲਓ ਅਤੇ ਸਾਰੇ ਉਹ 'ਚੋਂ ਪਾਣੀ ਪੀ ਲਵੋ, ਜਾਂ ਫਿਰ ਬਹੁਤ ਥੋੜ੍ਹਾ ਥੋੜ੍ਹਾ ਇੱਕ ਘੁੱਟ ਸਾਰਿਆਂ ਦੇ ਹਿੱਸੇ 'ਚ ਆਉਂਦਾ ਸੀ। ਪਰ ਹਰ ਕਿਸੇ ਦੀ ਕੋਸ਼ਿਸ਼ ਹੁੰਦੀ ਸੀ ਵੀ ਅਸੀਂ ਇੱਕ ਘੁੱਟ ਪਾਣੀ ਦਾ ਪੀ ਲਈਏ। ਅਤੇ ਬਹਰਹਾਲ ਜ਼ਮਜ਼ਮ ਵਾਟਰ ਉਹ ਜਦੋਂ ਤੁਸੀਂ ਉੱਥੇ ਜਾਂਦੇ ਹੋ, ਇੱਥੇ ਕਾਬਾ ਵਿੱਚ ਜਾਂਦੇ ਹੋ, ਅੱਲਾ ਦੇ ਘਰ ਜਾਂਦੇ ਹੋ, ਫਿਰ ਤੁਸੀਂ ਮਦੀਨਾ ਜਾਂਦੇ ਹੋ, ਉੱਥੇ ਤੇ ਜਿੱਥੇ ਵੀ ਤੁਸੀਂ ਜਾਓ ਕੂਲਰਾਂ ਦੇ ਕੂਲਰ ਪਾਣੀ ਪਏ ਨੇ, ਰੱਜ ਰੱਜ ਕੇ ਪੀਓ, ਓਏ ਜਿੰਨਾ ਮਰਜ਼ੀ ਪੀਓ। ਨਾ ਤੁਹਾਨੂੰ ਭੁੱਖ ਫਿਰ ਲੱਗਦੀ ਹੈ ਅਤੇ ਨਾ ਪਿਆਸ। ਐਸਾ ਜ਼ਮਜ਼ਮ ਪਾਣੀ 'ਚ ਅੱਲਾਹ ਤਾਲਾ ਨੇ ਤਾਕਤ ਰੱਖੀ ਹੈ ਕਿ ਤੁਹਾਨੂੰ ਫੀਲ ਹੀ ਨਹੀਂ ਹੁੰਦਾ। ਸਾਰਾ ਸਾਰਾ ਦਿਨ ਤੁਸੀਂ ਚੱਲਦੇ ਹੋ, ਜ਼ਮਜ਼ਮ ਵਾਟਰ ਪੀਂਦੇ ਹੋ, ਤੁਹਾਨੂੰ ਕੁਛ ਨਹੀਂ ਹੁੰਦਾ। ਅੱਲਾਹ ਵੱਲੋਂ ਤੁਹਾਨੂੰ ਇੰਨੀ ਤਾਕਤ ਔਰ ਇੰਨੀ ਹਿੰਮਤ ਮਿਲ ਜਾਂਦੀ ਹੈ। ਅਤੇ ਅਸੀਂ ਵੀ ਜਦੋਂ ਗਏ ਸਾਂ ਅਤੇ ਅਸੀਂ ਫਿਰ ਉਹ ਜ਼ਮਜ਼ਮ ਵਾਟਰ ਸਾਰਾ ਦਿਨ ਪੀਂਦੇ ਸਾਂ, ਸ਼ਾਮ ਨੂੰ ਖਾਣਾ ਕਿਉਂਕਿ ਜ਼ਰਾ ਚੱਲਣਾ ਵੀ ਆਸਾਨ ਹੁੰਦਾ ਵੇ ਸੁਬਾਹ ਨਾਸ਼ਤੇ ਤੋਂ ਬਾਅਦ। ਇਹ ਸਾਰਾ ਦਿਨ ਜ਼ਮਜ਼ਮ 'ਤੇ ਰਹਿੰਦੇ ਸਾਂ ਅਤੇ ਜ਼ਮਜ਼ਮ ਪੀਓ ਰੱਜ ਰੱਜ ਕੇ। ਅਤੇ ਬਈ ਉੱਥੇ ਤਾਂ ਫਿਰ ਜਿੰਨਾ ਮਰਜ਼ੀ ਪੀਓ ਨਾ। ਅਤੇ ਫਿਰ ਜਦੋਂ ਲੈ ਕੇ ਆਉਂਦੇ ਨੇ ਹਾਜੀ, ਉਹ ਫਿਰ ਤਬਰੁਕ ਹੀ ਮਿਲਦਾ ਵੇ। ਅਤੇ ਚਲੋ ਵੀ ਠੀਕ ਹੈ, ਤਬਰੁਕ ਵੀ ਮਿਲ ਜਾਂਦਾ, ਲੋਕ ਪੀ ਲੈਂਦੇ ਨੇ, ਖੁਸ਼ੀ ਪੀ ਲੈਂਦੇ ਨੇ। ਇਹ ਸਾਡਾ ਜ਼ਮਜ਼ਮ ਹੈ ਅਤੇ ਅਸੀਂ ਜ਼ਮਜ਼ਮ ਪੀਣਾ ਵਾ। ਅਤੇ ਚਲੋ ਵੀ ਹੁਣ ਅਸੀਂ ਸਾਰਿਆਂ ਨੂੰ ਕਿੱਸੇ ਮੈਂ ਸੁਣਾ ਦਿੱਤੇ। ਅਤੇ ਅਸੀਂ ਕੀ ਕਹਿੰਦੇ ਨੇ ਹੁਣ ਬੈਠ ਕੇ ਆਪਣੀ ਸੋਹਣੀ ਫਰੂਟ ਹਸੀਨਾ ਆਲਮ ਸ਼ਮਾ ਚੌਧਰੀ ਦੇਖ ਲਓ, ਹਸੀਨਾ ਆਲਮ ਅਤੇ ਸ਼ੀਲ ਦੇਖ ਲਓ, ਹਸੀਨਾ ਆਲਮ ਸਾਡੀ ਫਰੂਟ ਚਾਟ ਦੇਖ ਲਵੋ। ਅਤੇ ਇੱਧਰ ਦੂਸਰੀ ਹਸੀਨਾ ਆਲਮ ਤਿਆਰ ਹੋ ਚੁੱਕੀ ਹੈ ਸਾਡੀ ਸੋਹਣੀ ਰਸ ਮਲਾਈ ਵਿੱਚ। ਦੇਖੋ ਕਿੰਨੇ ਸੋਹਣੇ ਵੱਡੇ ਪਕੌੜੇ ਜਿਹੇ ਬਣੇ ਨੇ ਇਹਦੇ ਵਿੱਚ। ਅਤੇ ਅਸੀਂ ਹੁਣ ਇਹਨੂੰ ਡੋਂਗੇ 'ਚ ਕੱਢਾਂਗੇ, ਥੋੜ੍ਹੀ ਦੇਰ ਹਲੇ ਗਰਮ ਹੈ, ਥੋੜ੍ਹਾ ਠੰਡਾ ਹੋਏਗਾ ਫਿਰ ਡੋਂਗੇ ਵਿੱਚ ਕੱਢਾਂਗੇ। ਅਤੇ ਚਲੋ ਫਿਰ ਤੁਹਾਡਾ ਮਿਲਦੇ ਹਾਂ। ਸੁਬਾਹ ਮੈਂ ਬਹੁਤ ਮਸਰੂਫ ਹੋ ਜਾਣਾ ਵੇ, ਖਾਣੇ ਬਣਾਉਣੇ ਨੇ ਸਾਡਾ, ਅਸੀਂ ਬਾਹਰ ਵੀ ਜਾਣਾ, ਮੈਂ ਦੱਸਿਆ ਪਾਰਲਰ ਜਾਣਾ ਹੈ, ਥੋੜ੍ਹਾ ਇੱਧਰ ਉੱਧਰ ਜਾਣਾ। ਅਤੇ ਬਹੁਤ ਸਾਡਾ ਉਹ ਕਹਿੰਦੇ ਬਸ ਕੰਮ ਥੋੜ੍ਹਾ ਸਪੀਡ ਕੰਮ ਹੋਣੇ ਨੇ ਕੱਲ੍ਹ, ਅਤੇ ਬਿਲਕੁਲ ਟਾਈਮ ਨਹੀਂ ਹੋਣਾ। ਮੈਂ ਕਿਹਾ ਚਲੋ ਵੀ ਹੁਣੇ ਮੈਂ ਥੋੜ੍ਹਾ ਜਿਹਾ ਤੁਹਾਡੇ ਨਾਲ ਖਿਤਾਬ ਕਰ ਲਵਾਂ ਤਾਂ ਕਿ ਫਿਰ ਸਾਡਾ ਨਾਗਾ ਨਾ ਹੋਵੇ, ਅਸੀਂ ਆਪਸ 'ਚ ਜੁੜੇ ਰਹੀਏ। ਵੀ ਦੇਖੋ ਮੈਂ ਤਾਂ ਨੀਅਤ ਦੀ ਇਮਾਨਦਾਰੀ ਦੇ ਨਾਲ ਤੁਹਾਨੂੰ ਨਾਲ ਰੱਖਣੀ ਆ। ਅਤੇ ਤੁਸੀਂ ਵੀ ਪਲੀਜ਼ ਲਾਈਕ ਅਤੇ ਕੌਮੈਂਟ ਜ਼ਰੂਰ ਕਰ ਦਿਆ ਕਰੋ ਕਿ ਤੁਸੀਂ ਬੜੀ ਕੰਜੂਸੀ ਕਰਦੇ ਹੋ। ਮੈਂ ਦੇਖਦੀ ਹਾਂ ਇੰਨੇ ਵਿਊਜ਼ ਪਰ ਲਾਈਕ ਬੜੇ ਘੱਟ ਹੁੰਦੇ। ਚਲੋ ਛੇਤੀ ਹੁਣੇ ਲਾਈਕ ਵਾਲਾ ਦਬਾ ਦਿਓ, ਫਟਾਫਟ ਐਸਾ ਕਰਕੇ ਦਬਾ ਦੇਵੋ। ਹਾਂ,
ਠੀਕ ਹੈ ਬਈ, ਦਬਾਤਾ। ਤੇ ਹੁਣ ਜਲਦੀ ਨਾ ਕਿ ਤੁਹਾਡੇ ਜ਼ਿਹਨ ਵਿੱਚ ਹਾਜੀਆਂ ਦੇ ਹਵਾਲੇ ਨਾਲ ਜਾਂ ਕੋਈ ਵੀ ਗੱਲ ਹੈ ਕੋਈ ਐਸੀ, ਜਾਂ ਰਸਮਲਾਈ ਦੇ ਹਵਾਲੇ ਨਾਲ, ਤੇ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ, ਕਮੈਂਟ ਕਰ ਦੇਵੋ, ਤੇ ਫਿਰ ਅਸੀਂ ਮਿਲਦੇ ਹਾਂ। ਅੱਲਾ ਹਾਫਿਜ਼ ਤੇ ਰੱਬ ਰਾਖਾ।